ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 4-5 ਗੱਲਾਂ ਸਾਂਝੀਆਂ ਕਰਨੀਆਂ ਨੇ ਉਹਨਾਂ 'ਚੋਂ ਪਹਿਲੀ ਗੱਲ ਹੈ ਖਵਾਜਾ ਸਰਾਦ ਤੇ ਪੰਜਾਬ ਪੁਲਿਸ। ਹਾਂਜੀ, ਇੱਕ ਵਾਰੀ ਫਿਰ ਟਾਕਰਾ ਹੋ ਗਿਆ ਤੇ ਤੁਹਾਨੂੰ ਖਾਰੀਆਂ ਵਾਲੇ ਸਾਰੇ ਵਾਕਿਏ ਦਾ ਤਾਂ ਪਤਾ ਹੀ ਹੈ, ਜਿਹਨੂੰ ਅਸੀਂ ਸਾਨਿਆ 5 ਮਈ ਕਿਹਾ ਸੀ ਤੇ ਹੁਣ ਸਾਨਿਆ 7 ਮਈ ਵੀ ਹੋ ਗਿਆ ਜੇ। ਸਾਨਿਆ 7 ਮਈ ਇਹ ਹੋਇਆ ਹੈ ਕਿ ਹੁਣ ਮੈਨੂੰ ਤਾਂ ਲੱਗਦਾ ਸਾਨਿਆ 9 ਮਈ ਵੀ ਹੋ ਜਾਣਾ। 9 ਮਈ ਵਾਲੇ ਦਿਨ ਵੀ ਕਿਤੇ ਖਵਾਜਾ ਸਰਾਵਾਂ ਦਾ ਤੇ ਮੈਨੂੰ ਲੱਗਦਾ ਪੰਜਾਬ ਪੁਲਿਸ ਦਾ ਪੇਚਾ ਪੈ ਹੀ ਜਾਣਾ। ਬਹਰਹਾਲ ਇਹ ਜਿਹੜਾ ਨਵਾਂ ਪੇਚਾ ਪਿਆ ਹੈ ਜੀ, ਇਹ ਅਹਿਮਦਪੁਰ ਸ਼ਰਕੀਆ ਬਹਾਵਲਪੁਰ ਦੇ ਵਿੱਚ ਖਵਾਜਾ ਸਰਾਜ ਜਿਹੜੇ ਨੇ ਉਹ ਜਾ ਟੱਕਰੇ ਨੇ ਪੰਜਾਬ ਪੁਲਿਸ ਨੂੰ, ਔਰ ਉਹ ਤੁਹਾਨੂੰ ਪਤਾ ਹੈ ਕਿ ਮਾਮਲਾ ਖਾਰੀਆਂ ਤੋਂ ਹੀ ਸ਼ੁਰੂ ਹੋਇਆ ਤੇ ਅਜੇ ਤੱਕ ਰੁਕ ਨਹੀਂ ਰਿਹਾ। ਉਹਦੀ ਵਜ੍ਹਾ ਹੈ ਕਿ ਖਾਰੀਆਂ ਦੇ ਵਿੱਚ ਤੁਹਾਨੂੰ ਸਾਰੀ ਗੱਲ ਦੱਸੀ ਸੀ ਕਿ ਪੰਜਾਬ ਪੁਲਿਸ ਵਾਲਿਆਂ ਦੇ 2 ਪੰਜਾਬ ਪੁਲਿਸ ਦੇ ਅਹਿਲਕਾਰਾਂ ਨੇ ਇੱਕ ਖਵਾਜਾ ਸਰਾਜ ਦੇ ਨਾਲ ਨਾਜ਼ੇਬਾ ਹਰਕਤਾਂ ਕੀਤੀਆਂ, ਉਹਨੂੰ ਨਾਜ਼ੇਬਾ ਤਰੀਕੇ ਨਾਲ ਟੋਇਆ ਤੇ ਉਸ ਤੋਂ ਬਾਅਦ ਉਹਦੇ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਖਵਾਜਾ ਸਰਾਵਾਂ ਨੇ ਜਿਹੜੀ FIR ਦਵਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਨਹੀਂ ਦਿੱਤੀ। ਉਹਨਾਂ ਨੂੰ ਮਾਰਿਆ ਕੁੱਟਿਆ ਵੀ, ਉਹਨਾਂ ਦੇ ਕੋਲੋਂ ਪੈਸੇ ਵੀ ਖੋਏ, ਪਰਸ ਵੀ ਖੋਇਆ, ਫੋਨ ਵੀ ਖੋਇਆ। ਉਸ ਤੋਂ ਬਾਅਦ ਫਿਰ ਖਵਾਜਾ ਸਰਾਵਾਂ ਨੇ ਚੜ੍ਹਾਈ ਕੀਤੀ ਥਾਣੇ ਦੇ ਉੱਤੇ ਤੇ ਉਹ ਸਾਰਾ ਕੁਝ ਤੁਸੀਂ ਵੇਖਿਆ ਸੀ ਵੀ ਉਹ ਵਿਚਾਰੇ ਬਗੈਰ ਕੱਪੜਿਆਂ ਤੋਂ ਨੰਗੇ ਹੋ ਕੇ ਉੱਥੇ ਗਏ ਤੇ ਉਹਨਾਂ ਨੇ ਉੱਥੇ ਰੌਲਾ ਵੀ ਪਾਇਆ, ਨੱਚ ਗਾਣਾ ਵੀ ਕੀਤਾ ਬਾਹਰ ਤੇ ਉਹਨਾਂ ਨੂੰ ਕੱਢ ਕੇ ਲਿਆ ਕੇ ਸੜਕ ਤੇ ਬਹਾ ਕੇ ਜਿਹੜਾ ਲਿੱਤਰ ਪੌਲਾ ਵੀ ਕੀਤਾ ਤੇ ਬਾਅਦ ਦੇ ਵਿੱਚ ਪੁਲਿਸ ਨੇ ਮਾਫੀ ਮੰਗ ਕੇ ਆਪਣੀ ਖਵਾਜਾ ਸਰਾਵਾਂ ਕੋਲ ਜਾਨ ਛੁਡਵਾਈ। ਲੇਕਿਨ ਪੁਲਿਸ ਦੀ ਜਿਹੜੀ ਕਰਤੂਤ ਹੈ ਉਹ ਹੀ ਕੀਤੀ, ਪਹਿਲਾਂ ਮਾਫੀ ਮੰਗ ਕੇ ਸੁਲ੍ਹਾ ਕਰ ਲਈ ਤੇ ਸ਼ਾਮ ਨੂੰ ਉਹਨਾਂ ਹੀ ਖਵਾਜਾ ਸਰਾਵਾਂ ਤੇ FIR ਦੇ ਕੇ ਤੇ ਉਹਨਾਂ ਨੂੰ ਚੁੱਕ ਕੇ ਥਾਣਿਆਂ 'ਚ ਬੰਦ ਕਰ ਦਿੱਤਾ। ਉਹਦੀ ਵਜ੍ਹਾ ਤੋਂ ਹੁਣ ਪੂਰੇ ਮੁਲਕ ਦੇ ਵਿੱਚ ਖਵਾਜਾ ਸਰਾਜ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਜ਼ਾਹਿਰ ਹੈ। ਮੈਂ ਪਹਿਲੇ ਵੀ ਤੁਹਾਨੂੰ ਕਿਹਾ ਵੀ ਉਹ ਪਿਸਾ ਹੋਇਆ ਤਬਕਾ, ਉਹਨਾਂ ਦਾ ਤੇ ਨਾ ਕੋਈ ਵਾਲੀ ਹੈ ਨਾ ਵਾਰਸ ਹੈ ਵਿਚਾਰਿਆਂ ਦਾ। ਉਹ ਤੇ ਆਪਣੇ ਸਿਰ ਤੇ ਹੀ ਨੇ, ਨਾ ਉਹਨਾਂ ਨੂੰ ਤਾਲੀਮ ਦਿੰਦੇ ਅਸੀਂ, ਮੈਂ ਬਾਰ-ਬਾਰ ਤੁਹਾਨੂੰ ਦੱਸਣ ਡਿਆ, ਨਾ ਸ਼ਨਾਖਤ ਦਿੰਦੇ ਬਰਾਬਰ ਦੀ, ਨਾ ਉਹਨਾਂ ਨੂੰ ਬਰਾਬਰ ਦੀ ਇੱਜ਼ਤ ਦਿੰਦੇ ਅਸੀਂ ਮਾਜ਼ਰਤ ਦੇ ਨਾਲ, ਨਾ ਅਸੀਂ ਉਹਨਾਂ ਨੂੰ ਨੌਕਰੀਆਂ 'ਚ ਕੋਈ ਹਿੱਸਾ ਦਿੰਦੇ ਹਾਂ। ਅਸੀਂ ਮਾਸ਼ਰੇ 'ਚ ਉਹਨਾਂ ਨੂੰ ਜੀਣ ਦਾ ਬਰਾਬਰ ਦਾ ਹੱਕ ਤੇ ਦੇਣ ਨਹੀਂ ਰਹੇ। ਇਹਦੇ ਉੱਤੋਂ ਉਹਨਾਂ ਦੇ ਉੱਤੇ ਜਿਸ ਵੇਲੇ ਪਰਚੇ ਦੇ ਕੇ ਤੇ ਉਹਨਾਂ ਨੂੰ ਅੰਦਰ ਕੀਤਾ ਤੇ ਉਹਨਾਂ ਨੂੰ ਛੁਡਾਉਣ ਕਿੰਨੇ ਆਉਣਾ। ਇਸ ਲਈ ਹੁਣ ਖਵਾਜਾ ਸਰਾਜ ਜਿਹੜੇ ਨੇ ਉਹ ਪੂਰੇ ਮੁਲਕ ਦੇ ਵਿੱਚ ਇਸ ਵੇਲੇ ਸਰਾਪਾ ਇhtਜਾਜ ਨੇ। ਔਰ ਮੈਨੂੰ ਇਹ ਲੱਗਦਾ ਹੈ ਕਿ ਅਗਰ ਪੰਜਾਬ ਪੁਲਿਸ ਨੇ ਅਕਲ ਨਾ ਫੜੀ ਤੇ ਪੰਜਾਬ ਪੁਲਿਸ ਦੇ ਵੱਡੇ ਭਰਾ ਜਿਹੜੇ ਚੌਧਰੀ ਨਿਜ਼ਾਮਦੀਨ ਨੇ ਉਹਨਾਂ ਨੇ ਵੀ ਪੰਜਾਬ ਪੁਲਿਸ ਨੂੰ ਨਾ ਸਮਝਾਇਆ, ਜਿਨ੍ਹਾਂ ਦੇ ਕਹਿਣ ਦੇ ਉੱਤੇ ਮੈਨੂੰ ਇਹ ਪਤਾ ਲੱਗਾ ਕਿ ਪੰਜਾਬ ਪੁਲਿਸ ਮੰਨ ਗਈ ਸੀ, ਪੰਜਾਬ ਪੁਲਿਸ ਨੇ ਮਾਫੀ ਮੰਗ ਲਈ ਸੀ। ਲੇਕਿਨ ਫਿਰ ਚੌਧਰੀ ਨਿਜ਼ਾਮਦੀਨ ਸਾਹਿਬ ਵੱਲੋਂ ਇੰਸਟਰਕਸ਼ਨ ਆਈ ਕਿ ਇਹ ਖਵਾਜਾ ਸਰਾਵਾਂ ਨੂੰ ਨਹੀਂ ਛੱਡਣਾ। ਅਗਰ ਅੱਜ ਖਵਾਜਾ ਸਰਾਵਾਂ ਨੇ ਥਾਣੇ ਦੇ ਵਿੱਚ ਆ ਕੇ ਤੁਹਾਡੀ ਰਿਵਰਸ ਇੰਜੀਨੀਅਰਿੰਗ ਕੀਤੀ ਹੈ, ਫੁੱਲ ਸਰਵਿਸ ਕੀਤੀ ਹੈ, ਤੇਲ ਪਾਣੀ ਪੂਰਾ ਕੀਤਾ ਹੈ ਤੁਹਾਡਾ, ਤੇ ਇਹ ਤੇ ਹਰ ਥਾਂ ਤੇ ਦੂਜੀ ਆਵਾਮ ਵੀ ਸ਼ੁਰੂ ਹੋ ਜਾਏਗੀ। ਇਹ ਚੌਧਰੀ ਨਿਜ਼ਾਮਦੀਨ ਦੇ ਕਹਿਣ ਦੇ ਉੱਤੇ ਫਿਰ ਖਵਾਜਾ ਸਰਾਵਾਂ ਦੇ ਉੱਤੇ ਸਾਰਾ ਕੰਮ ਐਕਸ਼ਨ ਸ਼ੁਰੂ ਹੋ ਗਿਆ ਤੇ ਹੁਣ ਬਹਾਵਲਪੁਰ ਦੇ ਵਿੱਚ ਵੀ ਫਿਰ ਖਵਾਜਾ ਸਰਾਜ ਜਿਹੜੇ ਨੇ ਉਹ ਥਾਣੇ ਜਾ ਵੜੇ ਨੇ ਤੇ ਉਹਨਾਂ ਥਾਣੇ ਦੇ ਵਿੱਚ ਜਾ ਕੇ ਫਿਰ ਉਹੀ ਕੀਤਾ ਜਿਹੜਾ ਉਹਨਾਂ ਨੇ ਖਾਰੀਆਂ 'ਚ ਕੀਤਾ ਸੀ ਤੇ ਨਾਰੇ ਵੀ ਲਾਏ ਨੇ ਤੇ ਉਹਨਾਂ ਨੇ ਥਾਣੇ ਦੇ ਅੰਦਰ ਜਾ ਕੇ ਫਿਰ ਦੁਬਾਰਾ ਰਿਵਰਸ ਇੰਜੀਨੀਅਰਿੰਗ ਕੀਤੀ ਹੈ। ਹੁਣ ਇਹ ਵੇਖਨੇ ਵੀ ਮਾਮਲਾ ਕਿੱਧਰ ਨੂੰ ਜਾਂਦਾ ਹੈ, ਕਿੱਥੇ ਮੁੱਕਦਾ ਹੈ। ਬਹਰਹਾਲ ਹੈ ਇਹ ਬੜੇ ਅਫਸੋਸ ਦੀ ਗੱਲ ਜਿਹੜੇ ਪਾਸੇ ਨੂੰ ਕੰਮ ਸ਼ੁਰੂ ਹੋ ਗਿਆ। ਔਰ ਮੈਂ ਤੁਹਾਨੂੰ ਦੱਸਿਆ ਵੀ ਇਹ ਕੰਮ ਰੁਕਣਾ ਤੇ ਹੈ ਨਹੀਂ, ਕਿਉਂਕਿ ਸਾਡੀ ਪੁਲਿਸ ਨੂੰ ਚੌਧਰੀ ਨਿਜ਼ਾਮਦੀਨ ਨੇ ਜਿਸ ਤਰੀਕੇ ਨਾਲ ਵਰਤਿਆ ਹੈ ਔਰ ਲੋਕਾਂ ਦੀਆਂ ਮਾਵਾਂ ਭੈਣਾਂ ਚਾਦਰ ਚਾਰ ਦੀਵਾਰੀ ਕੋਈ ਸ਼ੈ ਨਹੀਂ ਛੱਡੀ ਔਰ ਇਹ ਹਰ ਪਾਸੇ ਹਲਾਲਾ ਕਰਕੇ ਤੇ ਪੈ ਗਏ ਨੇ। ਹੁਣ ਇਹਨਾਂ ਨੂੰ ਖੁਦ ਨਹੀਂ ਸਮਝ ਆਉਣ ਡਈ, ਇਹਨਾਂ ਦੀ ਅਕਲ 'ਚ ਗੱਲ ਨਹੀਂ ਆਉਣ ਡਈ ਵੀ ਕਿਸੇ ਜਗ੍ਹਾ ਤੇ ਰੁਕ ਜਾਈਏ, ਕਾਫੀ ਕਰ ਲਿਆ ਜੋ ਕਰਨਾ ਸੀ, ਇਹਦੋਂ ਗਾਹ ਨਾ ਨਿਕਲੀਏ। ਬਹਰਹਾਲ ਨਾ ਇਹ ਮੁੜਨ ਡਏ ਨੇ ਨਾ ਇਹ ਰੁਕਣ ਡਏ ਨੇ ਤੇ ਹੁਣ ਖਵਾਜਾ ਸਰਾਵਾਂ ਤੇ ਹੱਥ ਪਾਇਆ ਤੇ ਹੁਣ ਵੇਖਨੇ ਅੱਗੋਂ ਕੀ ਹੁੰਦਾ। ਬਹਰਹਾਲ ਅਗਲੀ ਖਬਰ ਤੇ ਚੱਲਨੇ ਜੀ। ਅਗਲੀ ਖਬਰ ਇਹ ਕਿ 9 ਮਈ ਨੂੰ ਇਮਰਾਨ ਖਾਨ ਨੇ ਜੇਲ੍ਹ 'ਚੋਂ ਆਖਿਆ ਵੀ ਕੱਢੋ ਰੈਲੀਆਂ। ਇਹ ਜਿਹੜਾ ਸਾਰਾ ਝੂਠਾ ਸਾਡੇ ਉੱਤੇ ਸਾਰੇ ਦਾ ਸਾਰਾ ਇੱਕ ਨਾਟਕ ਕੀਤਾ ਸੀ, ਡਰਾਮਾ ਕੀਤਾ ਸੀ, ਨਾਟਕ ਡਰਾਮੇ ਨੂੰ ਆਖਦੇ ਨੇ, ਜਿਹੜਾ ਨਾਟਕ ਕੀਤਾ ਸੀ ਚੌਧਰੀ ਨਿਜ਼ਾਮਦੀਨ ਨੇ, ਕਿਉਂਕਿ ਚੌਧਰੀ ਨਿਜ਼ਾਮਦੀਨ ਬੜਾ ਲਿੱਸਾ ਹੋ ਗਿਆ ਸੀ। ਉਹਦੇ ਮਹਿਕਮੇ ਦੇ ਆਪਣੇ ਅੰਦਰੋਂ ਵੀ ਲੋਕੀ ਸਵਾਲ ਪੁੱਛਣੇ ਸ਼ੁਰੂ ਹੋ ਗਏ ਸਨ ਤੇ ਬਾਹਰੋਂ ਵੀ ਸਵਾਲ ਪੁੱਛਦੇ ਸਨ 9 ਮਈ ਤੋਂ ਪਹਿਲਾਂ ਕਿ ਤੁਸੀਂ ਕਰ ਕੀ ਰਹੇ ਹੋ ਮੁਲਕ ਦੇ ਨਾਲ। 6% ਦੇ ਉੱਤੇ ਚੱਲਦੀ ਹੋਈ ਇਕਾਨਮੀ ਔਰ 4.4% ਤੇ ਚੱਲਦੀ ਹੋਈ ਜ਼ਰਾਅਤ, ਜਿੱਥੇ ਜ਼ਿਮੀਦਾਰ ਨੂੰ ਗੰਨੇ ਦਾ ਪੂਰਾ ਮੁੱਲ ਮਿਲਦਾ ਸੀ, ਮਕਈ ਦਾ ਪੂਰਾ ਮੁੱਲ ਮਿਲਦਾ ਸੀ, ਜਿੱਥੇ ਉਹਨੂੰ ਆਪਣਾ ਈਵਨ ਜਿਹੜੀਆਂ ਸਾਨਵੀ ਫਸਲਾਂ ਨੇ ਜਿਵੇਂ ਤਿਲ ਛਿਲ ਲਾਉਂਦੇ ਨੇ ਉਹਦਾ ਵੀ ਪੂਰਾ ਮੁੱਲ ਮਿਲਦਾ ਸੀ ਕਿਸਾਨ ਨੂੰ, ਤੇ ਉਸ ਕਿਸਾਨ ਨੂੰ ਵੀ ਲੰਮਿਆਂ ਪਾਤਾ ਅੱਜ ਉਹਦੀ ਕਣਕ ਨਹੀਂ ਲੈਣ ਡਏ। ਆਪਣੀਆਂ ਦਿਹਾੜੀਆਂ ਲਾ ਲਈਆਂ ਨੇ ਕਣਕਾਂ ਜਿਹੜੀਆਂ ਨੇ ਇੰਪੋਰਟ ਕਰ ਕਰਕੇ। ਤੇ ਉਸ ਸਿਚੁਏਸ਼ਨ ਦੇ ਵਿੱਚ ਮੈਨੂੰ ਇਹ ਦੱਸੋ ਵੀ ਉਹ ਇਮਰਾਨ ਖਾਨ ਨੇ ਆਖਿਆ ਵੀ ਲੋਕਾਂ ਨੂੰ ਹੁਣ ਪੂਰੀ ਗੱਲ ਦੱਸੋ ਵੀ ਇਹਨਾਂ 9 ਮਈ ਕਿਉਂ ਕੀਤਾ ਸੀ। ਇਹਨਾਂ ਕਬਜ਼ਾ ਕਰਨਾ ਸੀ। ਇਹ ਚੌਧਰੀ ਨਿਜ਼ਾਮਦੀਨ ਵਨ ਵਿੰਡੋ ਆਪਰੇਸ਼ਨ ਚਾਹੁੰਦਾ ਸੀ, 1 ਮੈਨ ਰੂਲ ਚਾਹੁੰਦਾ ਸੀ। ਚੌਧਰੀ ਨਿਜ਼ਾਮਦੀਨ ਜਿਹੜੇ ਮੌਜੂਦਾ ਚੌਧਰੀ ਨਿਜ਼ਾਮਦੀਨ ਸਾਹਿਬ ਨੇ ਉਹ ਚਾਹੁੰਦੇ ਸਨ ਵੀ ਮੈਂ ਚਮਦੀਆਂ ਚਲਾਵਾਂ, ਇਹ ਚੋਰ ਲੈ ਆਵਾਂ ਜਿਹੜੇ ਮੈਨੂੰ ਸਲੂਟ ਠੋਕਣ ਦਿਨ ਰਾਤ ਤੇ ਮੇਰਾ ਮਤਲਬ ਚੈਰੀ ਬਲੌਸਮ ਮਾਰਨ ਮੇਰੇ ਬੂਟਾਂ ਦੇ ਉੱਤੇ ਤੇ ਜੋ ਕਿ ਮੈਂ ਗੱਲ ਕਰਾਂ ਉਹ ਮੰਨਣ ਤੇ ਅਸਲ ਬਾਦਸ਼ਾਹ ਮੈਂ ਹੋਵਾਂ। ਪਰ ਮੈਂ ਹੋਵਾਂ ਵੀ ਨਾ, ਗਾਲਾਂ ਇਹ ਖਾਣ ਤੇ ਬਾਦਸ਼ਾਹ ਮੈਂ ਹੋਵਾਂ। ਪਰ ਉਹ ਰੱਬ ਦੇ, ਤੁਹਾਨੂੰ ਪਤਾ ਰੱਬ ਦਾ ਵੀ ਇਨਸਾਫ ਕੋਈ ਕਿਸੇ ਸ਼ੈ ਦਾ ਨਾ ਹੈ। ਰੱਬ ਨੇ ਇਨਸਾਫ ਐਸਾ ਕੀਤਾ ਵੀ ਹੁਣ ਗਾਲਾਂ ਵੀ ਅੱਧੀਆਂ ਹੀ ਨੇ ਤੇ ਆਵਾਮ ਵੀ ਜਿਹੜੀ ਉਹ ਸਾਹਮਣੇ ਹੋਈ ਹੈ, ਸਿੱਧੀ ਹੋਈ ਹੈ ਤੇ ਸਿੱਧੀਆਂ ਗੱਲਾਂ ਕਰਦੇ ਨੇ ਤੇ ਸਿੱਧੇ ਸਵਾਲ ਪੁੱਛਦੇ ਨੇ ਤੇ ਗੁੱਸਾ ਉਹਦਾ ਤਾਅ ਜਿਹੜਾ ਹੈ ਨਾ ਉਹ ਸਾਰੇ ਦਾ ਸਾਰਾ ਚੜ੍ਹਦਾ ਸੋਸ਼ਲ ਮੀਡੀਆ ਦੇ ਉੱਤੇ, ਜਿੱਥੋਂ ਲੋਕੀ ਆਪਣੀ ਜਿਹੜੀ ਆਵਾਜ਼ ਬੁਲੰਦ ਕਰਦੇ ਨੇ
ਤੇ ਜਾਂ ਇਸ ਵੇਲੇ ਖਵਾਜਾ ਸਰਾਵਾਂ ਦੇ ਉੱਤੇ ਗੁੱਸਾ ਚੜਿਆ ਹੈ ਕਿ ਉਹਨਾਂ ਨੇ ਇਹ ਕੰਮ ਕਿਉਂ ਕਰ ਦਿੱਤਾ ਹੈ। ਤੇ ਜੇ ਮਾਮਲਾ ਹੁਣ ਸੋਸ਼ਲ ਮੀਡੀਆ ਤੇ ਖਵਾਜਾ ਸਰਾਵਾਂ ਤੇ ਆ ਗਿਆ ਤਾਂ ਸਰਕਾਰ, ਸਾਡਾ ਮਸ਼ਵਰਾ ਹੈ ਕਿ ਫਿਰ ਸੁਲ੍ਹਾ ਹੀ ਕਰ ਲਓ। ਤੇ ਕੱਲ ਤੁਸੀਂ ਜਿਹੜੀ DGISPR ਸਾਹਿਬ ਦੀ ਪ੍ਰੈਸ ਕਾਨਫਰੰਸ ਵੀ ਵੇਖੀ ਹੈ, ਉਹਦੇ ਤੇ ਅਸੀਂ ਉਰਦੂ ਦੇ ਵਿੱਚ ਤੇ ਬੜਾ ਸਹਿਰ ਹਾਸਲ ਕਿਸਮ ਦਾ ਉਹਦੇ ਤੇ ਤਜਜ਼ੀਆ ਕੀਤਾ ਹੈ। ਇੱਥੇ ਵੀ ਤੁਹਾਨੂੰ ਤੁਰੇ ਤੁਰੇ ਜਾਂਦੇ ਥੋੜ੍ਹੀ ਜਿਹੀ ਗੱਲ ਦੱਸ ਦਿੰਦੇ। DGISPR ਸਾਹਿਬ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ, ਉਹ ਉਹਨਾਂ ਨੇ ਬੜੇ ਗੁੱਸੇ ਨਾਲ ਕੀਤੀ ਤੇ ਬੜਾ ਉਹਨਾਂ ਨੇ ਜਨਾਬ ਆਪਣਾ ਪਿੰਡਾ ਚੌੜਾ ਕਰਕੇ ਤੇ ਉਹਨਾਂ ਜਨਾਬ ਆਖਿਆ ਵੀ ਮੇਰੀਆਂ ਅੱਖਾਂ 'ਚ ਵੀ ਅੱਗ ਨਿਕਲ ਰਹੀ ਹੈ ਤੇ ਮੂੰਹ 'ਚੋਂ ਵੀ ਅੰਗਾਰੇ ਨਿਕਲ ਰਹੇ। ਨਫ਼ਰਤ ਹੀ ਨਫ਼ਰਤ ਸੀ ਤੇ ਝੂਠ ਹੀ ਝੂਠ ਸੀ ਤੇ ਉਹਦੇ ਵਿੱਚ ਗਲਤ ਬਿਆਨੀ ਸੀ। ਪਾਕਿਸਤਾਨ ਤਹਿਰੀਕ ਇਨਸਾਫ ਨੂੰ ਫਸਾਦੀ, ਸ਼ਰਪਸੰਦ, ਮੁਲਕ ਦੁਸ਼ਮਣ, ਇਮਰਾਨ ਖਾਨ ਨੂੰ ਮੁਲਕ ਦੁਸ਼ਮਣ, ਤੇ ਫਿਰ ਆਪਣੀ ਜਮਾ ਤਕਸੀਮ, ਜਿਵੇਂ ਨਲਾਇਕ ਸਟੂਡੈਂਟ ਨਹੀਂ ਹੁੰਦੇ ਪਿੰਡਾਂ ਦੇ ਜਿਨ੍ਹਾਂ ਨੂੰ ਪਹਾੜੇ ਨਹੀਂ ਆਉਂਦੇ, ਉਹਨਾਂ ਨੂੰ ਜੇ ਆਖੋ ਵੀ 9 ਛੀਕੇ ਕੀ ਹੁੰਦੇ ਨੇ, ਤੇ ਉਹ ਆਪਣਾ ਹਿਸਾਬ ਕੱਢ ਲੈਂਦੇ ਨੇ ਵੀ 9 ਛੀਕੇ 33 ਹੁੰਦੇ ਨੇ ਜਾਂ 9 ਛੀਕੇ 20 ਹੁੰਦੇ ਨੇ। ਤੇ ਅਸੀਂ ਤੁਹਾਨੂੰ 20 ਵਾਰੀ ਦੱਸਿਆ ਹੈ ਕਿ ਤਗੜਾ ਬੰਦਾ ਜਿਹੜਾ ਉਹਦੇ 37ਵੀਂ 100 ਹੁੰਦੇ ਨੇ, ਤੇ ਇੱਕ ਦਿਨ ਐਕਸਪਲੇਨ ਵੀ ਕੀਤਾ ਸੀ ਵੀ 37ਵੀਂ 100 ਹੁੰਦੇ ਕੀ ਨੇ। ਦੁਬਾਰਾ ਦੱਸ ਦੇਣਾ ਲੋਕਾਂ ਨੂੰ ਤਾਂ ਕਿ ਚੇਤਾ ਰਵੇ ਵੀ ਪਿੰਡਾਂ ਦੇ ਬੰਦਿਆਂ ਨੂੰ 1 ਤੋਂ 20 ਤੱਕ ਹੀ ਗਿਣਤੀ ਆਉਂਦੀ ਸੀ। ਜੇ ਇਸ ਵੇਲੇ ਕੋਈ ਭੇਡਾਂ ਵੇਚਦੇ ਸਨ ਜਾਂ ਬੋਰੀਆਂ ਵੇਚਦੇ ਸਨ ਜਾਂ ਆਂਡੇ ਵੇਚਦੇ ਸਨ, ਜਿਹੜੀ ਸ਼ਾਇਦ ਵੀ ਪਿੰਡ ਵਾਲਾ ਜਾ ਕੇ ਕਿਤੇ ਵੇਚਦਾ ਸੀ, ਤੇ ਗਿਣਤੀ ਤੇ 1 ਤੋਂ 20 ਤੱਕ ਆਉਂਦੀ ਸੀ। ਤੇ ਜੇ ਹੁਣ ਚੀਜ਼ਾਂ 100 ਵੇਚਣੀਆਂ ਸਨ ਜਾਂ 150 ਵੇਚਣੀਆਂ ਸਨ, ਤੇ ਉਹ ਕਿਵੇਂ ਗਿਣਨੀਆਂ ਸਨ? ਇੱਕ ਵਾਰੀ 20 ਗਿਣਦੇ ਸਨ, ਪਾਸੇ ਤੇ ਰੱਖ ਲੈਂਦੇ ਸਨ, ਫਿਰ 20 ਗਿਣਦੇ ਸਨ, ਪਾਸੇ ਤੇ ਰੱਖ ਲੈਂਦੇ ਸਨ। ਤੇ 100 ਕਿੰਨੇ 20 ਦਾ ਹੁੰਦਾ ਹੈ? ਨਾਰਮਲੀ ਤੇ 5 ਦਾ ਹੁੰਦਾ ਹੈ। ਤੇ ਹੁਣ ਤਗੜਾ ਜਿਹੜਾ ਤਗੜਾ ਪੜ੍ਹਿਆ ਲਿਖਿਆ ਵੀ ਹੁੰਦਾ ਸੀ, ਮਾੜਾ ਅਨਪੜ੍ਹ ਹੁੰਦਾ ਸੀ, ਤੇ ਤਗੜਾ ਆਂਦਾ ਸੀ ਵੀ ਨਹੀਂ 100 ਜਿਹੜਾ ਨਾ 27 ਦਾ ਹੁੰਦਾ ਹੈ। ਤੇ ਉਹ ਫਿਰ ਮਾੜੇ ਨੂੰ ਮੰਨਣਾ ਪੈਂਦਾ ਸੀ, ਉਹਦੇ ਹੱਥ ਹੋਰ ਤੇ ਗੱਲ ਕੋਈ ਹੁੰਦੀ ਨਹੀਂ ਸੀ। ਇਸ ਵੇਲੇ ਕਿਸਾਨਾਂ ਨਾਲ ਵੀ ਇਹੀ ਬਣਿਆ, ਕਣਕ ਟਰਾਲੀ ਤੇ ਪਾ ਕੇ ਲੈ ਕੇ ਆਉਂਦੇ ਨੇ, ਉੱਥੇ ਉਹ ਖਰੀਦਦੇ ਨਹੀਂ। ਤੇ ਹੁਣ ਕਣਕ ਤੇ ਇੰਨੀ ਸੌਖੀ ਹੈ ਵੀ ਉਹ ਟਰਾਲੀ ਤੇ ਵਾਪਸ ਖੜਨ ਤੇ ਉਹਦਾ ਕਿਰਾਇਆ ਦੇਣ ਨੂੰ ਨਹੀਂ। ਤੇ ਇਸ ਵੇਲੇ ਯਕੀਨ ਕਰੋ, ਮੈਂ ਆਪਣੀਆਂ ਅੱਖਾਂ ਨਾਲ ਵੀਡੀਓ ਵੇਖੀਆਂ ਨੇ ਜਿੱਥੇ ਕਿਸਾਨਾਂ ਨੇ ਉਹ ਕਣਕ ਜਿਹੜੀ ਉਹ ਜ਼ਮੀਨ ਤੇ ਸੁੱਟ ਦਿੱਤੀ। ਉਹਨਾਂ ਕਿਹਾ ਸਾਡੇ ਕੋਲ ਟਰਾਲੀ ਤੇ ਵਾਪਸ ਖੜਨ ਦਾ ਕਿਰਾਇਆ ਨਹੀਂ ਹੈਗਾ, ਜ਼ਮੀਨ ਤੇ ਸੁੱਟ ਦਿੱਤੀ ਹੈ। ਮਤਲਬ ਕਿ ਕਣਕ ਆਪਣੀ ਜਿਹੜੀ ਹੈ ਉਹ ਖਰਾਬ ਕਰ ਦਿੱਤੀ ਹੈ, ਜ਼ਾਇਆ ਕਰ ਦਿੱਤੀ ਹੈ। ਆਪਣੇ ਢਿੱਡ ਤੇ ਜਿਹੜਾ ਡਾਕਾ ਪਿਆ ਉਹਨੂੰ ਜਰ ਲਿਆ। ਤੇ ਲੇਕਿਨ ਰੱਬ ਵੱਲ ਵੇਖ ਕੇ ਬਦਦੁਆ ਤਾਂ ਜ਼ਰੂਰ ਦਿੱਤੀ ਹੋਏਗੀ, ਤੇ ਬਦਦੁਆ ਸਾਰੀ ਦੀ ਸਾਰੀ ਜਾਣੀ ਹੈ ਚੌਧਰੀ ਨਿਜ਼ਾਮੁਦੀਨ ਨੂੰ, ਕਿਉਂਕਿ ਇਹ ਸਾਰੀ ਮਹਿਫਲ, ਸਾਰੇ ਚੋਰ ਉਹਨਾਂ ਸਜਾਏ ਨੇ। ਤੇ ਕੱਲ ਜਿਹੜੀ DGISPR ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਨਾਬ, ਉਹਦੇ 'ਚ ਉਹਨਾਂ ਖੂਨ ਸ਼ੂਨ ਕੱਢਿਆ ਬੜਾ ਅੱਖਾਂ 'ਚੋਂ, ਤੇ ਬੜੇ ਉਹਨਾਂ ਅੰਗਾਰੇ ਕੱਢੇ ਨੇ। ਤੇ ਇਹੀ ਆਖਿਆ, ਤੇ ਨਾਲ ਇਹ ਵੀ ਆਖਿਆ ਵੀ ਇਮਰਾਨ ਖਾਨ ਨੂੰ ਸਿਰਫ 8% ਵੋਟ ਮਿਲੇ ਨੇ। ਤੇ ਭਾਈ ਜੀ ਇਹ ਜਿਹੜੇ 8% ਦੇ ਇਮਰਾਨ ਖਾਨ ਨੂੰ ਮਿਲੇ ਨੇ, ਤੇ DGISPR ਸਾਹਿਬ ਹੈ ਜਿਹੜੇ ਤੁਹਾਡੇ ਮਾਮੂ ਜੀ ਨੇ ਨਵਾਜ਼ ਸ਼ਰੀਫ ਸਾਹਿਬ, ਇਹਨਾਂ ਨੂੰ ਤੇ ਉਸ ਕੁਲੀਏ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਕੁਲੀਆ ਹੈ 9 ਛੀਕੇ 63 ਦੇ ਥਾਂ ਤੇ 9 ਛੀਕੇ 33 ਨੇ ਜਿਹੜੇ ਤੁਹਾਡੇ, ਉਸ ਕੁਲੀਏ ਦੇ ਹਿਸਾਬ ਨਾਲ ਤੇ ਫਿਰ ਜੇ ਉਹੀ ਕੁਲੀਆ ਤੁਹਾਡੇ ਵਾਲਾ ਹੀ ਲੈ ਲਈਏ ਤੇ ਫਿਰ ਨਵਾਜ਼ ਸ਼ਰੀਫ ਨੂੰ ਤਾਂ 1% ਮਿਲੇ ਨੇ। ਤੇ ਇਹ ਜਿਹੜੇ ਮਾਮੂ ਜਾਨ ਨੇ 1% ਵਾਲੇ, ਇਹਨਾਂ ਨੂੰ ਤਾਂ ਵਜ਼ੀਰ ਆਜ਼ਮ ਤੇ ਵਜ਼ਾਰਤ ਆਲਾ ਦੇਤੀ ਜੇ, ਤੇ ਇਮਰਾਨ ਖਾਨ ਨੂੰ ਸ਼ਰਪਸੰਦ ਆਖਦੇ ਜੇ। ਇਹ ਜੋ ਵੀ ਤੁਹਾਡਾ ਮੰਜਨ ਸੀ ਨਾ ਭਾਈ ਜੀ, ਇਹ ਜਿਹੜਾ ਵੀ ਸਾਂਢੇ ਦਾ ਤੇਲ ਸੀ, ਇਹ ਆਵਾਮ ਨੇ ਜਿਹੜਾ ਨਾ ਉਹ 8 ਫਰਵਰੀ ਨੂੰ ਫਾਰਗ ਕਰ ਦਿੱਤਾ ਹੈ। ਹੁਣ ਇਹ ਮਜ਼ੀਦ ਨਹੀਂ ਜੇ ਚੱਲਣਾ। ਆਵਾਮ ਨੇ ਇਹਦਾ ਧੂੰਆਂ ਕੱਢ ਕੇ ਰੱਖ ਦਿੱਤਾ। ਇਹ ਜਿੰਨੀ ਵਾਰੀ ਆਖੋਗੇ ਤੁਹਾਡਾ ਮਖੌਲ ਉੱਡਣਾ। ਹੁਣ ਲੋਕਾਂ ਨੇ ਤੁਹਾਡੇ ਉੱਤੇ ਭਬਕੀਆਂ ਤੇ ਜੁਮਲੇ ਕੱਸਣੇ ਨੇ, ਹੁਣ ਇਹਦੇ 'ਚੋਂ ਹੋਰ ਕੁਛ ਨਹੀਂ ਨਿਕਲਣਾ। ਮਿਹਰਬਾਨੀ ਕਰੋ, ਅੱਗੇ ਤੁਰੋ, ਆਇਨ ਦੇ ਉੱਤੇ ਤੁਰੋ। ਜਿਹੜਾ ਲੋਕਾਂ ਨੇ ਮੈਂਡੇਟ ਦਿੱਤਾ ਉਹਦਾ ਇਹਤਰਾਮ ਕਰੋ। ਜੇ ਇਹ ਕੰਮ ਕਰੋਗੇ ਜਿਹੜਾ ਕਰਨ ਡਏ ਜੇ, ਤੇ ਸਵਾਏ ਮਜ਼ਾਕ ਤੋਂ ਹੋਰ ਤੁਸੀਂ ਕੋਈ ਸ਼ੈ ਨਹੀਂ ਬਣਨਾ ਆਵਾਮ ਦਾ। ਤੇ ਆਵਾਮ ਪੂਰੀ ਤਰ੍ਹਾਂ ਤਿਆਰ ਬੈਠੀ ਹੈ। ਬਹਰਹਾਲ ਉਹ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਦੇ 'ਚ ਆਖਿਆ ਇਹ ਸੀ ਕਿ ਜੀ ਅਸੀਂ ਕੋਈ ਸਿਆਸੀ ਗੱਲ ਨਹੀਂ ਕਰਨੀ, ਤੇ ਫਿਰ 40 ਮਿੰਟ ਸਿਆਸੀ ਗੱਲਾਂ ਹੀ ਕਰਦੇ ਗਏ। ਤੇ ਆਖਿਆ ਜੀ ਇਮਰਾਨ ਖਾਨ ਮਾਫੀ ਮੰਗੇ, ਪਾਕਿਸਤਾਨ ਤਹਿਰੀਕ ਇਨਸਾਫ ਮਾਫੀ ਮੰਗੇ, ਵਰਨਾ ਅਸੀਂ ਉਹਨਾਂ ਨਾਲ ਗੱਲ ਨਹੀਂ ਕਰਨੀ। ਜਨਾਬ ਤੁਸੀਂ ਨਾ ਗੱਲ ਕਰੋ, ਤੁਸੀਂ ਇਮਰਾਨ ਖਾਨ ਨੂੰ ਵੀ ਜੇਲ੍ਹ ਹੀ ਰਹਿਣ ਦਿਓ, ਤੇ ਬਾਕੀ ਵੀ ਜੋ ਕੁਝ ਹੋਣ ਡਿਆ ਰੇਂਜ ਨਾ ਕਰੋ ਤੁਸੀਂ ਗੱਲ। ਇਹ ਮੇਰੀ ਗੱਲ ਚੇਤੇ ਰੱਖਿਓ ਵੀ ਜਿਹੜਾ ਕੁਛ ਤੁਸੀਂ ਕਰ ਚੁੱਕੇ ਹੋ ਨਾ, ਇਹ ਜਿਹੜੀਆਂ ਹੱਥਾਂ ਨਾਲ ਤੁਸੀਂ ਗੰਢਾਂ ਦਿੱਤੀਆਂ ਨੇ, ਤੁਹਾਨੂੰ ਮੂੰਹ ਨਾਲ ਖੁੱਲ੍ਹਣੀਆਂ ਪੈਣੀਆਂ ਨੇ। DGISPR ਸਾਹਿਬ, ਇਹ ਐਡਾ ਤੁਸੀਂ ਖੁਦਾ ਦੇ ਲਹਿਜੇ 'ਚ ਨਾ ਬੋਲੋ ਕਿ ਅਸੀਂ ਹੁਣ ਗੱਲ ਨਹੀਂ ਕਰਨੀ ਤੇ ਸਾਡੇ ਕੋਲੋਂ ਮਾਫੀ ਮੰਗੋਗੇ ਤੇ ਫਿਰ ਗੱਲ ਹੋਣੀ ਹੈ। ਇਹ ਮਾਫੀ ਜਨਾਬ ਉਹਨਾਂ ਨੂੰ ਮੰਗਣੀ ਪੈਣੀ ਜਿਨ੍ਹਾਂ ਨਾਟਕ ਕੀਤਾ ਸੀ 9 ਮਈ ਦਾ। ਮਾਫੀ ਉਹਨਾਂ ਨੂੰ ਮੰਗਣੀ ਪੈਣੀ ਜਿਨ੍ਹਾਂ 25 ਬੰਦੇ ਉਸ ਦਿਨ ਸ਼ਹੀਦ ਕੀਤੇ ਸੀ ਪਾਕਿਸਤਾਨੀ। ਮਾਫੀ ਉਹਨਾਂ ਨੂੰ ਮੰਗਣੀ ਪੈਣੀ ਜਿਨ੍ਹਾਂ ਨੇ ਔਰਤਾਂ ਨੂੰ ਬੇਗੁਨਾਹ ਜੇਲ੍ਹਾਂ 'ਚ ਰੱਖਿਆ। ਮਾਫੀ ਉਹਨਾਂ ਨੂੰ ਮੰਗਣੀ ਪੈਣੀ ਹੈ ਜਿਨ੍ਹਾਂ 13,000 ਬੰਦੇ ਨੂੰ ਜੇਲ੍ਹ ਦੇ ਵਿੱਚ ਰੱਖਿਆ ਕਮ ਅਜ਼ ਕਮ। ਮਾਫੀ ਉਹਨਾਂ ਨੂੰ ਮੰਗਣੀ ਪੈਣੀ ਜਿਨ੍ਹਾਂ ਇਮਰਾਨ ਖਾਨ ਦੇ ਉੱਤੇ ਕਾਤਲਾਨਾ ਹਮਲਾ ਪਹਿਲਾਂ ਕਰਾਇਆ, ਉਸ ਤੋਂ ਬਾਅਦ ਉਹਦੀ FIR ਦਰਜ ਨਹੀਂ ਕਰਨ ਦਿੱਤੀ। ਮਾਫੀ ਉਹਨਾਂ ਨੂੰ ਮੰਗਣੀ ਪੈਣੀ ਜਿਨ੍ਹਾਂ ਅਰਸ਼ਦ ਸ਼ਰੀਫ ਤੇ ਮੇਰੇ ਤੇ ਬਗੈਰ ਕਸੂਰ ਗੱਦਾਰੀ ਤੇ ਬਗਾਵਤ ਦੇ ਪਰਚੇ ਦਰਜ ਕਰਾਏ। ਉਸ ਤੋਂ ਬਾਅਦ ਅਰਸ਼ਦ ਸ਼ਰੀਫ ਨੂੰ ਮੁਲਕ ਤੋਂ ਜਾਣ ਤੋਂ ਮਜਬੂਰ ਕੀਤਾ ਤੇ ਦੁਬਈ 'ਚੋਂ ਉਹਨੂੰ ਜਾ ਕੇ ਕਢਵਾਇਆ। ਉਹ ਉੱਥੋਂ ਉਹਨੂੰ ਚਾਹੁੰਦੇ ਸਨ ਵੀ ਵਾਪਸ ਪਾਕਿਸਤਾਨ ਆਏ। ਉਹ ਤੇ ਦੁਬਈ ਵਾਲਿਆਂ ਨੇ ਕੋਸ਼ਿਸ਼ ਕੀਤੀ ਕਿ ਉਹ ਵਾਪਸ ਪਾਕਿਸਤਾਨ ਨਾ ਭੇਜਣ, ਤੇ ਉਹਨਾਂ ਅਰਸ਼ਦ ਨੂੰ ਮੌਕਾ ਦਿੱਤਾ ਕਿ ਉੱਥੋਂ ਨਿਕਲ ਜਾ। ਉਸ ਮਲੂਕੜੇ ਕੋਲ ਹੋਰ ਕੋਈ ਵੀਜ਼ਾ ਹੀ ਕੋਈ ਨਹੀਂ ਸੀ। ਅੱਲਾ ਮੈਨੂੰ ਸਾਰੀ ਉਮਰ ਕਹਿੰਦਾ ਰਿਹਾ ਮੈਂ ਕੋਈ ਵੀਜ਼ੇ ਲਵਾ ਲਾ। ਉਹਦੇ ਕੋਲ ਕੋਈ ਵੀਜ਼ਾ ਨਹੀਂ ਸੀ, ਫਿਰ ਕੀਨੀਆ ਹੀ ਜਾ ਸਕਦਾ ਸੀ। ਉੱਥੋਂ ਕੀਨੀਆ ਗਿਆ ਤੇ ਉੱਥੇ ਫਿਰ ਜੋ ਕੁਝ ਉਹਦੇ ਨਾਲ ਹੋਇਆ ਸਾਰਿਆਂ ਨੂੰ ਪਤਾ ਹੈ। ਉਹਦੀ ਵਾਲਦਾ ਨੇ ਨਾਮੀਨੇਟ ਕੀਤਾ ਜਨਰਲ ਬਾਜਵਾ ਨੂੰ, DG ISI ਨੂੰ, ਸਾਰਿਆਂ ਨੂੰ ਕਿ ਇਹਨਾਂ ਤੇ FIR ਦਿਓ। ਜਨਾਬ ਮਾਫੀ ਉਹਨਾਂ ਨੂੰ ਮੰਗਣੀ ਪੈਣੀ ਜਿਨ੍ਹਾਂ ਉਹਦੀ FIR ਨਹੀਂ ਹੋਣ ਦਿੱਤੀ। ਮਾਫੀ ਉਹਨਾਂ ਨੂੰ ਮੰਗਣੀ
ਮੰਗਣੀ ਪੈਣੀ ਜਿਸ ਵੇਲੇ ਉਹਦਾ ਜਨਾਜ਼ਾ ਹੋ ਰਿਹਾ ਸੀ ਤੇ ਮੁਕਾਬਲੇ ਤੇ ਪ੍ਰੈਸ ਕਾਨਫਰੰਸ ਕਰਨ ਡਏ ਸਨ, ਸ਼ਰੀਕਾ ਪਿੱਟਣ ਡਏ ਸਨ। ਬਲਕਿ ਇੰਜ ਸ਼ਰੀਕਾ ਵੀ ਨਹੀਂ ਜੇ ਪਿੱਟਦਾ ਕਿਸੇ ਨੂੰ, ਪਿੰਡਾਂ ਦੇ ਵਿੱਚ ਜਾ ਕੇ ਪੁੱਛੋ ਤੁਹਾਨੂੰ ਦੱਸੇਗਾ ਵੀ ਜਿਸ ਵੇਲੇ ਫੌਤਗੀ ਹੋਈ ਹੋਵੇ ਨਾ ਤੇ ਸ਼ਰੀਕਾ ਰੋਟੀ ਲੈ ਕੇ ਅੱਪੜਦਾ ਹੈ, ਉੱਥੇ ਆਏ ਹੋਏ ਜਿਹੜੇ ਸੋਗਵਾਰਾਨ ਹੁੰਦੇ ਨੇ ਉਹਨਾਂ ਨੂੰ ਸਾਂਭਦਾ, ਉਸ ਵੇਲੇ ਸ਼ਰੀਕਾ ਵੀ ਮੱਥਾ ਨਹੀਂ ਲਾਉਂਦਾ, ਮੁਕਾਬਲਾ ਨਹੀਂ ਲਾਉਂਦਾ। ਤੇ DGISPR ਸਾਹਿਬ ਮਾਫੀ ਦੀਆਂ ਗੱਲਾਂ ਤੇ ਬੜੀਆਂ ਹੋਈਆਂ ਨੇ, ਉਹ ਸਦਰ ਅਯੂਬ ਤੋਂ ਕੰਮ ਤੁਰਿਆ ਤੇ ਫਾਤਮਾ ਜਨਾਹ ਸਾਹਿਬਾ ਨਾਲ ਜੋ ਕੁਝ ਹੋਇਆ ਤੇ ਉਸ ਤੋਂ ਬਾਅਦ ਮੁਜੀਬੁਰ ਰਹਿਮਾਨ ਨਾਲ ਜੋ ਕੀਤਾ ਤੇ ਪਾਕਿਸਤਾਨ ਟੁੱਟਿਆ ਤੇ ਉਸ ਤੋਂ ਬਾਅਦ ਭੁੱਟੋ ਸਾਹਿਬ ਨਾਲ ਜੋ ਕੁਝ ਹੋਇਆ ਤੇ ਅੱਗੋਂ ਮੁਸ਼ਰਫ ਸਾਹਿਬ ਨੇ ਜੋ ਕੀਤਾ ਤੇ ਬਾਜਵਾ ਸਾਹਿਬ ਨੇ ਜੋ ਕੀਤਾ, ਮਾਫੀ ਦੀ ਬੜੀ ਲੰਮੀ ਲਿਸਟ ਜੇ। ਇਸ ਗੱਲ ਨੂੰ ਜਾਣਦੇ ਹੋ, ਇਸ ਕੰਮ ਨੂੰ ਛੱਡ ਦਿਓ ਤੇ ਇੱਥੇ ਹੀ ਚੰਗੀ ਗੱਲ ਹੈ। ਬਹਰਹਾਲ ਤੁਸੀਂ ਇਸ ਵੇਲੇ ਖੁਦਾ ਦੇ ਲਹਿਜੇ 'ਚ ਬੋਲ ਰਹੇ ਹੋ, ਚਲੋ ਵੇਖ ਲੈਂਦੇ ਆ, ਨਸਦਿਆਂ ਨੂੰ ਵਾਹਣ ਇੱਕੋ ਜਿਹਾ ਹੀ ਹੈ, ਜੋ ਤੁਸੀਂ ਕਰਨਾ ਸੀ ਉਹ ਕਰ ਲਿਆ, ਗਾਂ ਵੀ ਜੋ ਤੁਸੀਂ ਕਰਨਾ ਹੈ ਉਹ ਕਰ ਲਓਗੇ, ਚਲੋ ਕੋਈ ਨਹੀਂ, ਉੱਤੇ ਰੱਬ ਹੈਗਾ, ਵੇਖਨੇ ਵੀ ਕੀ ਹੁੰਦਾ ਤੇ ਗੱਲ ਕਿੱਥੋਂ ਤੱਕ ਜਾਂਦੀ ਹੈ। ਬਹਰਹਾਲ ਕੱਲ੍ਹ ਦੀ ਤੁਹਾਡੀ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਪੂਰੀ ਸਿਆਸੀ ਸੀ ਤੇ ਉਹਦਾ ਜਵਾਬ ਵੀ ਫਿਰ ਭਰਵਾਂ ਤੁਹਾਨੂੰ ਸਿਆਸੀ PTI ਕੋਲੋਂ ਵੀ ਮਿਲਿਆ, ਸਾਡੇ ਕੋਲੋਂ ਵੀ ਮਿਲਿਆ ਤੇ ਜਿਹੜੀ ਆਵਾਮ ਸੋਸ਼ਲ ਮੀਡੀਆ ਤੇ ਉਹਨਾਂ ਕੋਲੋਂ ਮਿਲਿਆ। ਤੇ ਹੁਣ ਤੁਹਾਨੂੰ ਗੁੱਸਾ ਜਿਹੜਾ ਫਿਰ ਡਿੱਗਿਆ ਖੋਤੇ ਤੋਂ ਤੇ ਗੁੱਸਾ ਕਮਾਰ ਤੇ ਫਿਰ ਤੁਸੀਂ ਸੋਸ਼ਲ ਮੀਡੀਆ ਤੇ ਜਾ ਚੜ੍ਹਨਾ ਤੇ ਉਹਨੂੰ ਬੰਦ ਕਰਨ ਦੀ ਗੱਲ ਕਰਨੀ ਹੈ। ਤੇ ਜੇ ਪ੍ਰੈਸ ਕਾਨਫਰੰਸ ਦੇ ਵਿੱਚ ਕਮਲੀਆਂ ਗੱਲਾਂ ਨਾ ਕਰਿਆ ਕਰੋ ਤੇ ਇਹੋ ਜਿਹਾ ਤੁਹਾਨੂੰ ਜਵਾਬ ਤੇ ਇਹੋ ਜਿਹੀਆਂ ਗੱਲਾਂ ਤੇ ਇਹੋ ਜਿਹੀਆਂ ਤੱਤੀਆਂ ਗੱਲਾਂ ਨਾ ਮਿਲੇ। ਤੁਸੀਂ ਪਹਿਲਾਂ ਹੀ ਬੜੀ ਸਾਰੀ ਜ਼ਿਆਦਤੀ ਕਰ ਬੈਠੇ ਹੋ, ਹੈ ਤਾਂ ਸਾਡੇ ਭਰਾ ਹੋ ਪਰ ਬੜੀ ਸਾਰੀ ਜ਼ਿਆਦਤੀ ਕਰ ਬੈਠੇ ਹੋ। ਔਰ ਮੈਂ ਤੁਹਾਨੂੰ ਪਿਛਲੇ ਵੀਲਾਗ ਉਰਦੂ 'ਚ ਵੀ ਦੱਸਿਆ ਸੀ ਵੀ ਆਵਾਮ ਆਪਣੀ ਫੌਜ ਦੇ ਖਿਲਾਫ ਨਹੀਂ, ਫੌਜ ਤੇ ਸਾਡੇ ਮੱਥੇ ਦਾ ਵਾਕਈ ਝੂਮਰ ਹੈ, ਸਾਡੇ ਹੀ ਪਿੰਡਾਂ ਦੇ ਪੁੱਤਰ ਨੇ, ਭਰਾ ਨੇ, ਜਿਹੜੇ ਜਾ ਕੇ ਬਾਰਡਰਾਂ ਦੇ ਉੱਤੇ ਆਪਣੇ ਹਿੱਕਾਂ ਦੇ ਉੱਤੇ ਗੋਲੀਆਂ ਖਾਂਦੇ ਨੇ ਤੇ ਵਤਨ ਦਾ ਦਫਾ ਕਰਦੇ ਨੇ, ਸਾਡੇ ਹੀ ਚਾਚੇ ਬਾਬੇ ਦਾਦਿਆਂ ਦੇ ਪੁੱਤਰ ਨੇ ਸਾਰੇ। ਇਹ ਕੋਈ ਦੁਸ਼ਮਣ ਤਾਂ ਨਹੀਂ ਹੈਗੇ, ਸਾਡੀ ਫੌਜ ਹੈ। ਇਮਰਾਨ ਖਾਨ ਨੇ 20 ਵਾਰੀ ਆਖਿਆ ਫੌਜ ਵੀ ਸਾਡੀ ਹੈ, ਮੁਲਕ ਵੀ ਸਾਡਾ ਹੈ। ਜਨਾਬ ਸਾਡੀ ਸਾਰੀ ਜਿਹੜੀ ਹੈ ਨਾ ਇhtਜਾਜ ਤੇ ਸਾਡਾ ਸਾਰਾ ਇਤਰਾਜ਼ ਜਿਹੜਾ ਹੈ ਤੁਹਾਡੇ ਉੱਤੇ ਜਿਹੜੇ 4-5 ਬੰਦੇ ਬੈਠੇ ਨੇ ਜਿਹੜੇ ਆਪਣੇ ਸਿਆਸੀ ਮਕਾਸਦ ਵਾਸਤੇ, ਜਿਵੇਂ ਜਨਰਲ ਬਾਜਵਾ 12 ਅਰਬ ਬਣਾ ਕੇ ਨਿਕਲ ਗਿਆ ਤੇ ਹੁਣ ਸ਼ਾਹਿਦ ਅਸਲਮ ਜਿਹਨੇ ਸਟੋਰੀ ਦਿੱਤੀ ਸੀ ਮੁਬੈਨਾ ਤੌਰ ਤੇ ਜਨਰਲ ਬਾਜਵਾ ਦੀ ਉਸ ਕਰਪਸ਼ਨ ਦੀ, ਤੇ ਉਹ ਆਪਣੇ ਭੜੋਲੇ ਭਰ ਗਿਆ, 12 ਅਰਬ ਰੁਪਇਆ ਲੁੱਟ ਕੇ ਖਾ ਗਿਆ। ਤੇ ਉਹ ਐਵੇਂ ਹੀ ਜਿਹੜੇ ਹੁਣ ਵਾਲੇ ਭਾਈ ਸਾਹਿਬ ਬੈਠੇ ਨੇ ਸਾਰੇ, ਉਹ ਆਪਣੇ ਜ਼ਾਤੀ ਮਫਾਦਾਤ ਦੀ ਵਜ੍ਹਾ ਤੋਂ ਇਹ ਸਾਰਾ ਕੁਝ ਕਰ ਰਹੇ ਨੇ। ਫੌਜ ਤੇ ਇਦਾਰੇ ਦੇ ਤੌਰ ਤੇ ਕੁਝ ਨਹੀਂ ਕਰ ਰਹੀ। ਸਾਨੂੰ ਆਪਣੀ ਫੌਜ ਤੇ ਮਾਣ ਵੀ ਹੈ, ਸਾਡੀ ਉਹ ਅਣਖ ਵੀ ਹੈ, ਸਾਡਾ ਉਹ ਪਿਆਰ ਵੀ ਹੈ ਤੇ 90% ਫੌਜ ਵੀ ਪਾਕਿਸਤਾਨੀ ਆਵਾਮ ਤੇ ਇਮਰਾਨ ਖਾਨ ਦੇ ਨਾਲ ਖਲੋਤੀ ਹੈ। ਵਰਨਾ ਕੈਂਟ ਦੇ ਵਿੱਚ ਜਿਹੜੇ ਨਤੀਜੇ ਆਏ ਨੇ ਫਾਰਮ 45 ਦੇ ਉਹ ਵੇਖ ਲਓ। ਤੇ ਇਸ ਲਈ ਮੈਂ ਤਾਂ ਤੁਹਾਨੂੰ ਰਿਕੁਐਸਟ ਕਰਾਂਗਾ ਵੀ ਨਾ ਕਰੋ ਇਹ ਕੰਮ। ਜਦੋਂ ਕਰੋਗੇ ਤਾਂ ਫਿਰ ਤੁਹਾਨੂੰ ਜਵਾਬ ਵੀ ਇਹੋ ਜਿਹਾ ਹੀ ਲੋਕਾਂ ਵਾਲੇ ਪਾਸਿਓਂ ਮਿਲਣਾ ਹੈ। ਅੱਛਾ ਜੀ, ਫੌਜੀ ਅਦਾਲਤਾਂ ਦੇ ਵਿੱਚ ਜਿਹੜੇ ਟਰਾਇਲ ਹੋ ਰਹੇ ਨੇ ਲੋਕਾਂ ਦੇ, ਉਹਦੇ ਬਾਰੇ ਇਤਜ਼ਾਜ਼ ਅਹਿਸਨ ਸਾਹਿਬ ਨੇ ਐਪਲੀਕੇਸ਼ਨ ਦਿੱਤੀ ਅਦਾਲਤ 'ਚ, ਕਿਉਂਕਿ ਉੱਥੇ ਵੀ ਜਿਹੜਾ ਜਨਾਬ ਉਹ ਜਿਵੇਂ ਤੁਸੀਂ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਏਅਰ ਕੂਲਰ ਚਲਾ ਕੇ ਨਾ, ਏਅਰ ਕੂਲਰ ਜਾਂ ਪੱਖਾ ਹੋਵੇ, ਅਗਰ ਏਅਰ ਕੂਲਰ ਵੀ ਨਾ ਹੋਵੇ ਪੱਖਾ ਹੀ ਇਕੱਲਾ ਹੋਵੇ ਤੇ ਉਹ ਜਿਸ ਵੇਲੇ ਤੁਹਾਨੂੰ ਪਤਾ ਵਿਸਾਖ ਦੇ ਮਹੀਨੇ ਹੁੰਦੇ ਨੇ ਨਾ ਜਾਂ ਜੇਠ ਹਾੜ ਦੇ ਵਿੱਚ, ਤੇ ਤੁਹਾਨੂੰ ਪਤਾ ਹੈ ਕਿ ਜਿਹੜਾ ਸਾਉਣ ਭਾਦੋਂ ਹੀ ਤੇ ਫਿਰ ਵੀ ਥੋੜ੍ਹਾ ਜਿਹਾ ਪੱਖਾ ਚੱਲਦਾ ਹੋਵੇ ਤੇ ਥੋੜ੍ਹਾ ਜਿਹਾ ਕੰਮ ਗੁਜ਼ਾਰਾ ਹੋ ਜਾਂਦਾ ਹੈ, ਹੁੱਸੜ ਹੁੰਦਾ ਪਰ ਫਿਰ ਵੀ ਗੁਜ਼ਾਰਾ ਹੋ ਜਾਂਦਾ ਹੈ। ਪਰ ਜਿਹੜਾ ਜੇਠ ਹਾੜ ਹੈ ਉਹਦੇ ਵਿੱਚ ਤਾਂ ਅੱਗ ਲੱਗੀ ਹੁੰਦੀ ਹੈ ਤੇ ਉਹ ਫਿਰ ਪਿੰਡਾਂ ਵਾਲੇ ਕੀ ਕਰਦੇ ਨੇ ਵੀ ਕਈ ਵਾਰੀ ਉੱਥੇ ਡੇਰਿਆਂ ਤੇ ਹੋਣ ਤੇ ਆਪਣੀ ਤਹਿਮਤ ਜਾਂ ਜਿਹੜਾ ਵੀ ਕੱਪੜਾ ਕੋਲ ਹੋਵੇ ਉਹਨੂੰ ਭੇਂ ਕੇ ਤੇ ਉਹ ਉੱਤੇ ਲੈ ਲੈਂਦੇ ਨੇ। ਠੰਡੀ ਹਵਾ ਵਗਦੀ ਹੈ ਵਿੱਚੋਂ ਦੀ, ਫਿਰ ਜਿਸ ਵੇਲੇ ਠੰਡੀ ਹਵਾ ਪਾਣੀ ਵਾਲੇ ਉਸ ਜਿਹੜਾ ਵੀ ਕੱਪੜਾ ਹੁੰਦਾ ਉਹਦੇ ਵਿੱਚੋਂ ਦੀ ਲੰਘਦੀ ਹੈ ਤੇ ਥੋੜ੍ਹਾ ਜਿਹਾ ਪਿੰਡੇ ਨੂੰ ਥੋੜ੍ਹਾ ਜਿਹਾ ਸਕੂਨ ਦਿੰਦੀ ਹੈ। ਤੇ ਇਸ ਵਾਸਤੇ ਜਨਾਬੇ ਵਾਲਾ ਜਿਹੜੀ ਫੌਜੀ ਅਦਾਲਤਾਂ ਦਾ ਕੇਸ ਹੈ ਨਾ, ਉਹ ਵੀ ਇਸ ਵੇਲੇ ਕਾਜ਼ੀ ਫਾਇਜ਼ ਈਸਾ ਸਾਹਿਬ ਇੰਜ ਹੀ ਗਿੱਲਾ ਕੱਪੜਾ ਉੱਤੇ ਲੈ ਕੇ ਸੁੱਤੇ ਨੇ ਤੇ ਨੱਪ ਕੇ ਬੈਠੇ ਨੇ, ਉਹਨਾਂ ਦਾ ਦਿਲ ਨਹੀਂ ਵੀ ਸੁਣਨ। ਇਤਜ਼ਾਜ਼ ਅਹਿਸਨ ਸਾਹਿਬ ਨੇ ਐਪਲੀਕੇਸ਼ਨ ਦਿੱਤੀ ਕਿ ਜਨਾਬ ਜਿਉਂਦੇ ਲੋਕ ਨੇ ਉੱਥੇ, 17 ਸਾਲ ਦੇ ਬੱਚਿਆਂ ਤੋਂ 75 ਸਾਲ ਦੇ ਬਜ਼ੁਰਗ ਜਿਹੜੇ ਨੇ ਉਹ ਇਸ ਵੇਲੇ ਮਿਲਟਰੀ ਟਰਾਇਲ ਫੇਸ ਕਰ ਰਹੇ ਨੇ ਤੇ ਉਹਨਾਂ ਨੂੰ ਉਹਨਾਂ ਦਾ ਕੇਸ ਸੁਣੋ ਤੇ ਉਹਨਾਂ ਦਾ ਫੈਸਲਾ ਕਰੋ। ਇਹ ਹੁਣ ਸੁੱਤੇ ਨਾ ਰਹੋ ਜਿਹੜੀ ਚੁੰਨੀ ਲੈ ਕੇ ਗਿੱਲੀ ਉੱਤੇ। ਤੇ ਵੇਖਦੇ ਕਾਜ਼ੀ ਸਾਹਿਬ ਉੱਠਦੇ ਨੇ ਕਿ ਨਹੀਂ ਉੱਠਦੇ। ਬਹਰਹਾਲ ਜੀ ਅਗਲੀ ਵਸੀਮ ਮਲਿਕ ਸਾਹਿਬ ਨੇ ਇੱਕ ਖਬਰ ਦਿੱਤੀ, ਉਹਨਾਂ ਕਿਹਾ ਜੀ ਇੱਕ ਜੱਜ ਜਿਹਨੇ ਇਮਰਾਨ ਖਾਨ ਨੂੰ ਸਜ਼ਾ ਸੁਣਾਈ ਸੀ ਉਸ ਨੇ ਇਮਰਾਨ ਖਾਨ ਨੂੰ ਹੁਣ ਵਾਪਸ ਪੈਗਾਮ ਪਹੁੰਚਾਇਆ ਹੈ ਕਿ ਜੀ ਬੰਦੂਕ ਦੀ ਨੋਕ ਤੇ ਮੇਰੇ ਕੋਲੋਂ ਫੈਸਲਾ ਕਰਵਾਇਆ ਸੀ, ਮੈਂ ਖਾਨ ਸਾਹਿਬ ਤੁਹਾਡੇ ਖਿਲਾਫ ਇਹ ਫੈਸਲਾ ਨਹੀਂ ਸੀ ਦੇਣਾ। ਇਹ ਮੇਰੀ ਬੰਦੂਕ ਦੀ ਨੋਕ ਮੈਨੂੰ ਔਰ ਮੇਰੇ ਟੱਬਰ ਨੂੰ ਬਹਾ ਕੇ ਉੱਤੇ ਬੰਦੂਕ ਦੀ ਨੋਕ ਰੱਖ ਕੇ ਮੇਰੇ ਕੋਲੋਂ ਇਹ ਫੈਸਲਾ ਕਰਵਾਇਆ ਗਿਆ ਸੀ। ਤੇ ਇਹ DGISPR ਸਾਹਿਬ ਮਾਫੀ ਮੰਗਣ ਵਾਲੀਆਂ ਬੜੀਆਂ ਸਾਰੀਆਂ ਗੱਲਾਂ ਨੇ, ਆ ਜੱਜ ਸਾਹਿਬ ਦਾ ਬਿਆਨ ਹੀ ਵੇਖ ਲਓ। ਤੇ ਇੱਕ ਦੂਸਰਾ ਜੱਜ ਜਿਹੜਾ ਉਹ ਮੁਲਕ ਹੀ ਛੱਡ ਗਿਆ, ਉਹਨੇ ਕਿਹਾ ਮੈਂ ਇੱਥੇ ਰਹਿਣਾ ਹੀ ਨਹੀਂ, ਜੋ ਕੁਝ ਮੇਰੇ ਨਾਲ ਜਿੱਦਾਂ ਧੱਕੇ ਨਾਲ ਮੇਰੇ ਕੋਲੋਂ ਇਹਨਾਂ ਨੇ ਫੈਸਲਾ ਕਰਵਾਇਆ। ਤੇ ਹੁਣ ਤੁਹਾਡੇ ਕੋਲ ਚਿੱਠੀ ਪੱਤਰ ਅੱਗੇ ਰੱਖ ਲਈਏ ਜਨਾਬ, ਖਬਰਾਂ ਹੋਰ ਵੀ ਸਨ ਪਰ ਲੰਮਾ ਹੋ ਜਾਂਦਾ ਕੰਮ, ਤੇ ਚਿੱਠੀ ਪੱਤਰ ਰੱਖ ਲਈਏ। ਕੁਝ ਦੋਸਤ ਆਉਂਦੇ ਨੇ ਵੀਲਾਗ ਛੋਟਾ ਕਰੋ ਤੇ ਕੁਝ ਆਉਂਦੇ ਨੇ ਵੱਡਾ ਕਰੋ। ਜ਼ਾਹਿਰ ਹੈ ਅਸੀਂ ਵਿਚਕਾਰਲਾ ਕਰਾਂਗੇ ਕੰਮ, ਨਾ ਉਹਨਾਂ ਦੀ ਮੰਨਾਂਗੇ ਨਾ ਉਹਨਾਂ ਦੀ ਮੰਨਾਂਗੇ, ਥੋੜ੍ਹਾ ਦਰਮਿਆਨ ਵਾਲਾ ਰੱਖਾਂਗੇ ਤੇ ਦੂਸਰੇ ਲਫ਼ਜ਼ਾਂ 'ਚ ਉਹਨਾਂ ਦੀ ਵੀ ਮੰਨ ਲਾਂਗੇ ਤੇ ਉਹਨਾਂ ਦੀ ਵੀ ਮੰਨ ਲਾਂਗੇ। ਅੱਛਾ ਜੀ, ਪਹਿਲਾ ਫੈਜ਼ਾਨ ਰਜ਼ਾ ਸਾਹਿਬ ਆਖਦੇ ਨੇ ਕਿ ਜੀ ਮੈਂ ਜ਼ਿਲ੍ਹਾ ਸਿਆਲਕੋਟ ਤੋਂ ਹਾਂ ਤੇ ਤੁਹਾਡੇ ਕਰਪਸ਼ਨ ਦੇ ਹਵਾਲੇ ਤੋਂ ਵੀਲਾਗ ਜਿਹੜੇ ਸੁਣਦੇ ਤੇ ਬੜੇ ਚੰਗੇ ਲੱਗਦੇ ਨੇ। ਕਰਜ਼ ਉਤਾਰੋ ਮੁਲਕ ਸਵਾਰੋ ਦੇ ਉੱਤੇ ਕਿਸ ਵੇਲੇ ਗੱਲ ਕਰੋ। ਆਵਾਮ ਨੇ ਬੜਾ ਹਿੱਸਾ ਲਿਆ ਸੀ, ਮਾਲ ਪਾਣੀ ਦਿੱਤਾ ਸੀ ਉਹਦੇ 'ਚ ਬੜਾ, ਤੇ ਅਰਬਾਂ ਰੁਪਈਏ ਜਮ੍ਹਾਂ ਹੋਏ ਸੀ ਲੇਕਿਨ ਉਹਦਾ ਕੋਈ ਨਤੀਜਾ ਨਹੀਂ ਹੋਇਆ, ਤਾਂ ਕਰਪਸ਼ਨ ਹੋ ਗਿਆ। ਦੂਸਰਾ ਪੁਆਇੰਟ ਹੈ ਕਿ ਫਿਰ ਇਸ ਚੀਜ਼ ਦੇ ਉੱਤੇ ਸਿਵਲ ਰਿਫਾਰਮਸ ਦਾ ਇਜਰਾ ਵੀ ਕਰੋ
ਤੇ ਕੀਤਾ ਗਿਆ ਤੇ ਉਹ ਕਰਪਸ਼ਨ ਦੀ ਨਜ਼ਰ ਹੋ ਗਿਆ। ਮਿਹਰਬਾਨੀ ਕਰਕੇ ਆਵਾਮ ਨੂੰ ਇਹਨਾਂ ਚੀਜ਼ਾਂ ਤੋਂ ਆਗਾਹ ਕਰੋ। ਵੇਖੋ ਜੀ, ਉਹ ਕਰਜ਼ ਉਤਾਰੋ ਮੁਲਕ ਸਵਾਰੋ ਜਿਹੜਾ ਨਵਾਜ਼ ਸ਼ਰੀਫ ਸਾਹਿਬ ਲੈ ਕੇ ਆਏ ਸਨ, ਲੋਕਾਂ ਬੜਾ ਪੈਸਾ ਦਿੱਤਾ, ਓਵਰਸੀਜ਼ ਨੇ, ਦੂਸਰਿਆਂ ਨੇ, ਸਾਰਿਆਂ ਨੇ, ਉਹ ਖਾ ਪੀ ਗਏ ਸਾਰੇ ਦਾ ਸਾਰਾ ਹੀ। ਤੁਹਾਨੂੰ ਪਤਾ ਹੀ ਹੈ ਕਿ ਨਵਾਜ਼ ਸ਼ਰੀਫ ਸਾਹਿਬ ਤੇ ਢਕਾਰ ਵੀ ਨਹੀਂ ਮਾਰਦੇ ਖਾਰ ਕੇ, ਉਹ ਤੇ ਤੁਹਾਨੂੰ ਪਤਾ 6 ਸਰ ਗੋਸ਼ ਖਾ ਕੇ ਢਕਾਰ ਨਹੀਂ ਮਾਰਦੇ, ਤੇ ਇਹ ਤੇ ਮੁਲਕ ਸਵਾਰੋ ਕਰਜ਼ ਸਵਾਰੋ ਵਾਲੇ ਪੈਸੇ ਸਨ, ਇਹਨਾਂ ਦੀ ਤਾਂ ਗੱਲ ਹੀ ਕੋਈ ਨਹੀਂ। ਅੱਛਾ ਜੀ, ਰਾਜਾ ਅਫਜ਼ਲ ਸਾਹਿਬ, ਬੜਾ ਲੰਮਾ ਇਹਨਾਂ ਦਾ ਕਮੈਂਟ ਹੈ, ਮੈਂ ਉਹ ਕਿਉਂਕਿ ਪੜ੍ਹਿਆ ਹੋਇਆ ਤੇ ਮੈਂ ਉਹਦਾ ਤੁਹਾਨੂੰ ਸਲੀਸ ਜ਼ਰਾ ਥੋੜ੍ਹਾ ਜਿਹਾ ਤਰਜਮਾ ਕਰਕੇ ਦੱਸ ਦਿੰਦਾ। ਇਹਨਾਂ ਆਖਿਆ ਕਿ ਜੀ 20 ਸਾਲ ਤਹਿਰੀਕ ਇਨਸਾਫ ਨਾਲ ਮੇਰਾ 20 ਸਾਲ ਦਾ ਤਲਕ ਹੈ, ਤੇ ਅਸੀਂ ਜਿਹੜੇ ਆ ਨਾ ਜੀ ਉਹ 5 ਮਰਲਾ ਆਬਾਦੀ ਤੇ ਲੋਕਾਂ ਦੀ ਜਿਹੜੀ ਉਹਨਾਂ ਨੇ ਭੁੱਟੋ ਸਾਹਿਬ ਦੇ ਜ਼ਮਾਨੇ ਦੀ ਗੱਲ ਕਰਨ ਡਏ ਨੇ ਕਿ ਭੁੱਟੋ ਸਾਹਿਬ ਦੇ ਜ਼ਮਾਨੇ ਨੂੰ ਵੀ ਅਸੀਂ ਕੋਲੋਂ ਵੇਖਿਆ, ਤੇ ਸਕੂਲ ਕਾਲਜ ਦੇ ਜ਼ਮਾਨੇ 'ਚ ਉਹਨਾਂ ਦੀਆਂ ਤਕਰੀਰਾਂ ਸੁਣੀਦੀਆਂ ਸਨ, ਤੇ ਜਿਸ ਵੇਲੇ ਉਹਨਾਂ ਲੋਕਾਂ ਨੂੰ 5-5 ਮਰਲੇ ਦੇ ਘਰ ਦਿੱਤੇ ਤੇ ਮਜ਼ਾਰਿਆਂ ਨੂੰ ਜ਼ਮੀਨਾਂ ਦਿੱਤੀਆਂ, ਅਸੀਂ ਉਹਨਾਂ ਦੇ ਇਸ਼ਕ ਦੇ ਵਿੱਚ ਸ਼ਦਾਈ ਹੋ ਗਏ, ਉਹਨਾਂ ਦੇ ਨਾਰੇ ਸ਼ਾਰੇ ਮਾਰੇ, ਫਿਰ ਫਾਂਸੀ ਹੋਈ, ਦਾੜਾ ਮਾਰ ਕੇ ਅਸੀਂ ਰੋਏ ਵੀ। ਉਸ ਤੋਂ ਬਾਅਦ ਜ਼ਿਆ ਸਾਹਿਬ ਦੀ ਨਜ਼ਰ ਸਾਡੀ ਜਵਾਨੀ ਹੋ ਗਈ, ਉਮਰ ਦੇ ਨਾਲ ਨਾਲ ਬੱਚੇ ਹੋ ਗਏ, ਤੇ ਉਹਨਾਂ ਦੇ ਚੱਕਰਾਂ 'ਚ ਪੈ ਗਏ ਅਸੀਂ। ਤੇ ਸਾਡੇ ਇਲਾਕੇ ਜਗੀਰਦਾਰ ਇਲੈਕਸ਼ਨ ਲੜਦੇ ਨੇ, ਤੇ ਜਿਹੜਾ ਨਿਸਬਤਨ ਚੰਗਾ ਜਗੀਰਦਾਰ ਸੀ ਉਹਨੂੰ ਆਪਣਾ ਵੋਟ ਦੇਈਦਾ ਸੀ, ਤੇ ਆਪਣੀ ਅਕਲ ਦੇ ਮੁਤਾਬਕ ਲੋਕਾਂ ਨੂੰ ਵੀ ਚਾਨਣ ਪਾਈਦਾ ਸੀ ਜਿਹੜੀ ਗੱਲ ਚੰਗੀ ਹੁੰਦੀ ਸੀ। ਤੇ ਇਸ ਵਾਰੀ ਸਾਡੇ ਇਲਾਕੇ ਦਾ ਜਿਹੜਾ ਜਗੀਰਦਾਰ, ਉਹਨੇ ਇਮਰਾਨ ਖਾਨ ਦੇ ਨਾਲ ਖਲੋ ਕੇ ਇਲੈਕਸ਼ਨ ਲੜਿਆ, ਸਾਰੇ ਆਂਦੇ ਸਨ ਵੀ ਇਹ ਹਾਰ ਜਾਏਗਾ, ਪਰ ਉਹ ਜਿੱਤ ਗਿਆ। ਹਾਲਾਂਕਿ ਪੋਲਿੰਗ ਦੇ ਉੱਤੇ ਕਬਜ਼ਾ ਕਰ ਲਿਆ ਸੀ ਇਹਨਾਂ, ਫਿਰ ਵੀ ਉਹ ਜਿੱਤ ਗਿਆ। ਜਨਾਬ, ਇਹ ਹੀ ਤਾਂ ਗੱਲ ਜਿਹੜੀ ਤਕਲੀਫ ਦਿੰਦੀ ਹੈ ਚੌਧਰੀ ਨਿਜ਼ਾਮਦੀਨ ਨੂੰ, ਇਹ ਹੀ ਤਾਂ ਉਹਨੂੰ ਸਮਝ ਨਹੀਂ ਆਉਂਦੀ ਵੀ ਕਰੀਏ ਕੀ। ਸਾਰਾ ਕੁਝ ਕਰ ਲਿਆ, ਸਾਰਾ ਕੁਝ ਪੱਟੂ ਪੱਟ ਕੇ ਵੇਖ ਲਿਆ, ਪਰ ਉਸ ਦੇ ਬਾਵਜੂਦ 8 ਮਈ ਨੂੰ ਆਵਾਮ ਨੇ ਜਿਹੜਾ ਨਾ ਬਾਲਾ ਕੱਢ ਕੇ ਰੱਖ ਦਿੱਤਾ ਚੌਧਰੀ ਨਿਜ਼ਾਮਦੀਨ ਦਾ। ਇਹ ਬਾਲਾ ਕੱਢ ਕੇ ਕੀ ਰੱਖਣਾ ਹੁੰਦਾ ਹੈ, ਇਹ ਕਿਸੇ ਕੋਲੋਂ ਪੁੱਛ ਲੈਣਾ। ਤੇ ਬਹਰਹਾਲ ਇਹ ਰਾਜਾ ਅਫਜ਼ਲ ਸਾਹਿਬ ਆਂਦੇ ਨੇ ਵੀ ਹੁਣ ਇਮਰਾਨ ਖਾਨ ਨੂੰ ਤੇ ਬੁਸ਼ਰਾ ਬੀਬੀ ਨੂੰ ਦੁਆਵਾਂ ਦਿੰਦੇ, ਤੇ ਦੁਆ ਹੈ ਸਾਡੀ ਕੋਈ ਜਲਦੀ ਜਿਹੜੇ ਨਾ ਜੇਲ੍ਹ 'ਚੋਂ ਬਾਹਰ ਆਉਣ। ਤੁਹਾਡੀ ਮਿਹਰਬਾਨੀ ਜੀ, ਤੁਸੀਂ ਚੰਗੀਆਂ ਤੇ ਪੁਰਾਣੀਆਂ ਗੱਲਾਂ ਸਾਡੇ ਸਾਹਮਣੇ ਰੱਖੀਆਂ ਨੇ, ਸਾਂਝੀਆਂ ਕੀਤੀਆਂ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਮੁਹੰਮਦ ਸਾਹਿਬ ਨੇ, ਉਹਨਾਂ ਕਿਹਾ ਮੈਂ ਤੁਹਾਡਾ ਬੜਾ ਫੈਨ ਹੈ, ਤੇ ਔਰ ਮੇਰੇ ਦਾਦਾ ਜੀ ਜਿਹੜੇ ਨਾ ਉਹਨਾਂ ਦਾ ਨਾਂ ਨਿਜ਼ਾਮਦੀਨ ਹੈ, ਤੇ ਤੁਸੀਂ ਜਿਹੜਾ ਨਾ ਇਹਨਾਂ ਦਾ ਨਾਂ ਨਿਜ਼ਾਮਦੀਨ ਰੱਖਿਆ ਹੋਇਆ, ਇਹ ਕੰਮ ਨਾ ਕਰੋ। ਮੇਰੇ ਦਾਦਾ ਜੀ ਬੜੇ ਨੇਕ ਆਦਮੀ ਸਨ, ਤੇ ਉਹਨਾਂ ਦਾ ਨਾਂ ਖਰਾਬ ਨਾ ਕਰੋ, ਬਦਨਾਮ ਨਾ ਕਰੋ, ਤੇ ਇਹ ਬੰਦੇ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਉਹਨਾਂ ਨੂੰ ਨਿਜ਼ਾਮਦੀਨ ਨਾ ਕਹੋ। ਵੇਖੋ ਜੀ, ਗੱਲ ਇਹ ਹੈ ਕਿ ਮੈਂ ਤੁਹਾਡੇ ਕੋਲੋਂ ਮਾਫੀ ਮੰਗਣਾ ਇੱਕ ਤਾਂ ਇਸ ਗੱਲ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਵੀ ਨਿਜ਼ਾਮਦੀਨ ਤੇ ਬੜਾ ਸੁਥਰਾ ਨਾਂ ਹੈ, ਲੇਕਿਨ ਉਹ ਰੌਲਾ ਅਸੀਂ ਨਿਜ਼ਾਮਦੀਨ ਇਸ ਤੋਂ ਰੱਖਿਆ ਸੀ ਵੀ ਪੂਰਾ ਹੀ ਨਿਜ਼ਾਮ ਜੋ ਚਲਾਉਣਾ ਹੋਣਾ, ਹਰ ਨਿਜ਼ਾਮ ਹੀ ਉਹਨਾਂ ਕਬਜ਼ੇ 'ਚ ਕੀਤਾ, ਤੇ ਇਸ ਲਈ ਅਸੀਂ ਆਖਿਆ ਵੀ ਨਿਜ਼ਾਮਦੀਨ ਸਾਰਾ ਕੁਛ ਹੀ ਉਹਨਾਂ ਜ਼ਮੀਨ 'ਤੇ ਆਖਿਆ ਮੇਰਾ ਹੀ ਹੈ। ਉਹ ਉੱਤੇ ਰੱਬ ਤੇ ਥੱਲੇ ਚੌਧਰੀ ਨਿਜ਼ਾਮਦੀਨ ਆਪਣੇ ਆਪ ਨੂੰ ਸਾਰਾ ਕੁਝ ਸਮਝਦਾ, ਤੇ ਇਸ ਲਈ ਨਿਜ਼ਾਮਦੀਨ ਰੱਖਿਆ ਸੀ ਵੀ ਸਾਰੇ ਨਿਜ਼ਾਮ 'ਤੇ ਕਬਜ਼ਾ ਕੀਤਾ ਹੈ। ਬਹਰਹਾਲ ਇਹ ਤੁਸੀਂ ਗੱਲ ਤੁਹਾਡੀ ਚੰਗੀ ਹੈ। ਇਹ ਚੌਧਰੀ ਨਿਜ਼ਾਮਦੀਨ ਸਾਹਿਬ ਜਿਹੜੇ ਤੁਹਾਡੇ ਦਾਦਾ ਜੀ ਨੇ, ਜੇ ਜ਼ਿੰਦਾ ਨੇ ਤੇ ਮੇਰਾ ਉਹਨਾਂ ਨੂੰ ਸਲਾਮ ਆਖੋ, ਤੇ ਜੇ ਰੱਬ ਕੋਲ ਚਲੇ ਗਏ ਨੇ ਤੇ ਫਿਰ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਤੇ ਉਹਨਾਂ ਦੀਆਂ ਉੱਥੇ ਵੀ ਮਰਤਬਿਆਂ 'ਚ ਤੇ ਇੱਜ਼ਤਾਂ 'ਚ ਇਜ਼ਾਫਾ ਕਰੇ। ਤੇ ਇਹ ਉਹਨਾਂ ਵਾਸਤੇ ਅਸੀਂ ਨਾਂ ਨਹੀਂ ਰੱਖਿਆ, ਸਾਨੂੰ ਜ਼ਰਾ ਮਾਫੀ ਦਿਓ, ਲੇਕਿਨ ਹੁਣ ਇਹ ਨਾਂ ਚੱਲ ਗਿਆ, ਹੁਣ ਇਹਨੂੰ ਬਦਲਣਾ ਜ਼ਰਾ ਥੋੜ੍ਹਾ ਜਿਹਾ ਔਖਾ ਕੰਮ ਹੈ। ਅੱਛਾ ਜੀ, ਅਗਲਾ ਜਿਹੜਾ ਕਮੈਂਟ ਹੈ ਉਹ ਹੈ ਕਿ ਜੀ ਉਹ ਇਹ ਸਾਨੂੰ ਡਾਕਟਰ AU ਸਾਹਿਬ ਨੇ ਆਂਦੇ ਨੇ ਕਿ ਇੱਕ ਤਾਂ ਤੁਸੀਂ ਮੇਰਾ ਕਮੈਂਟ ਨਹੀਂ ਪੜ੍ਹਦੇ, ਤੇ ਇੱਕ ਮੇਰੇ ਕੋਲ ਕੋਈ ਐਵੀਡੈਂਸ ਹੈ, ਔਰ ਉਹ ਐਵੀਡੈਂਸ ਮੈਂ ਤੁਹਾਨੂੰ ਦੇਣੀ ਹੈ। ਔਰ ਕਿਸੇ ਓਲਡ ਮੈਨ ਦੀ ਪ੍ਰਾਪਰਟੀ ਹੈ ਜਿਹਨੂੰ ਹਾਸ਼ਮ ਡੋਗਰ ਸਾਹਿਬ, ਹਾਸ਼ਮ ਡੋਗਰ ਕੁੱਪੀ ਸਾਡੇ ਭਾਈ ਨੇ ਇੱਕ ਉੱਥੇ ਆਪਣੇ, ਉਹਨਾਂ ਨੂੰ ਉੱਥੇ ਹਾਸ਼ਮ ਡੋਗਰ ਕੁੱਪੀ ਵੀ ਆਖਦੇ ਨੇ ਆਪਣਾ ਕਸੂਰ ਦੇ ਵਿੱਚ। ਤੇ ਉਹ ਹਾਸ਼ਮ ਡੋਗਰ ਕੁੱਪੀ ਸਾਹਿਬ ਜਿਹੜੇ ਨੇ ਉਹ ਕਿਉਂਕਿ ਖਾਂਸੀ ਦਾ ਸਿਰਪ ਜਿਹੜਾ ਨਾ ਕੁੱਪੀ 'ਚ ਪਾ ਕੇ ਪੀਂਦੇ ਨੇ, ਉਹ ਜ਼ਰਾ ਥੋੜ੍ਹੀ ਜਿਹੀ ਉਹਨੂੰ ਕੁਆਂਟਿਟੀ ਜ਼ਿਆਦਾ ਪੀਣੀ ਹੁੰਦੀ ਤੇ ਕੁੱਪੀ 'ਚ ਰੱਖ ਕੇ ਪੀਂਦੇ ਨੇ। ਤੇ ਬਹਰਹਾਲ ਹੱਥ ਸ਼ੱਤ ਬਹੁਤ ਕੰਬਦੇ ਨੇ, ਕਿਤੇ ਨਾਰਮਲ ਵੀ ਉਹਨਾਂ ਨਾਲ ਗੱਲ ਕਰੋਗੇ ਨਾ ਉਹਦੇ ਹੱਥ ਕੰਬਣ ਡਏ ਹੁੰਦੇ ਨੇ। ਬਹਰਹਾਲ ਗੱਲ ਇਹ ਕਿ ਹਾਸ਼ਮ ਡੋਗਰ ਸਾਹਿਬ ਨੇ ਇਹ ਕੰਮ ਕੀਤਾ, ਇਹ ਤਾਂ ਹੁਣ ਮੈਨੂੰ ਨਹੀਂ ਪਤਾ ਵੀ ਉਹਨਾਂ ਇਹ ਕੀਤਾ ਕਿ ਨਹੀਂ, ਇਹ ਤਾਂ ਤੁਸੀਂ ਕੋਈ ਸਬੂਤ ਘੱਲੋਗੇ ਤੇ ਕਵਾਂਗੇ, ਝੂਠਾ ਇਲਜ਼ਾਮ ਤਾਂ ਨਹੀਂ ਲਾ ਸਕਦੇ। ਤੇ ਇਹ ਇਸੇ ਜਿਹੜਾ ਹੁੰਦਾ ਨਾ ਵੀਲਾਗ ਸਾਡਾ, ਇਹਦੇ ਤੁਸੀਂ ਸਾਨੂੰ ਈਮੇਲ ਵੀ ਭੇਜ ਸਕਦੇ ਹੋ, ਸਾਨੂੰ ਈਮੇਲ ਕਰਿਆ ਕਰੋ, ਇਹਦੇ ਵਿੱਚ ਈਮੇਲ ਵੀ ਆ ਜਾਂਦੀ ਤੇ ਮੇਰੀ ਟੀਮ ਵੇਖੇਗੀ ਤੁਹਾਡੀ ਈਮੇਲ ਨੂੰ ਵੀ। ਤੇ ਅਗਰ ਕੋਈ ਐਸਾ ਤੁਹਾਡੇ ਕੋਲ ਸਬੂਤ ਹੁੰਦਾ ਨਾ, ਕੋਈ ਕਮੈਂਟ ਕਰਨੇ ਨੇ ਤਾਂ ਇੱਥੇ ਕਰੋ, ਲੇਕਿਨ ਅਗਰ ਕੋਈ ਕਾਗਜ਼ਾਤ ਨੇ, ਸਬੂਤ ਨੇ, ਤਾਂ ਈਮੇਲ 'ਤੇ ਘੱਲਿਆ ਕਰੋ, ਉਹ ਅਸੀਂ ਜ਼ਰੂਰ ਵੇਖਾਂਗੇ। ਅੱਛਾ ਜੀ, ਅਗਲਾ ਜਿਹੜਾ ਕਮੈਂਟ ਹੈ ਉਹ ਹੈ ਕਿ ਜੀ ਜਿਹੜੇ ਲੋਕੀ ਜਿਹੜੇ ਨਾ ਸਾਨੂੰ ਮਿਸਲੀਡ ਕਰਦੇ ਨੇ, ਇਹ ਮੇਰਾ ਖਿਆਲ ਉਹ ਜਿਹੜਾ ਮੈਂ ਗੱਲ ਕੀਤੀ ਸੀ ਕਿ ਜਿਹੜੇ ਬਾਹਰ ਦੇ ਸਫਾਰਤਕਾਰ ਨੇ ਸਾਨੂੰ ਆਉਂਦੇ ਨੇ ਵੀ ਕਰਪਸ਼ਨ ਨੂੰ ਛੱਡੋ, ਉਹਦੇ 'ਚ ਕੀ ਲੈਣਾ, ਉਹ ਕਰਪਸ਼ਨ ਨੂੰ ਛੱਡੋ, ਤੁਸੀਂ ਅਸਲ ਆਪਣੇ ਮੁਲਕ ਦੀ ਇਕੋਨਮੀ ਵੇਖੋ। ਉਹਨਾਂ ਆਖਿਆ ਵੀ ਸਾਨੂੰ ਇਹ ਮਿਸਲੀਡ ਕਰਦੇ ਰਹੇ ਨੇ ਤਾਂ ਕਿ ਅਸੀਂ ਕਮਜ਼ੋਰ ਹੀ ਰਹੀਏ। ਅਸਲ ਮਾਮਲਾ ਹੀ ਕਰਪਸ਼ਨ ਹੈ, ਇਹਦੇ ਤੋਂ ਹੀ ਕੰਮ ਸ਼ੁਰੂ ਹੁੰਦਾ ਤੇ ਇਹਦੇ ਤੋਂ ਹੀ ਖਰਾਬ ਹੁੰਦਾ। ਅੱਲਾ ਤੇਰਾ ਭਲਾ ਕਰੇ, ਇਹ ਹੀ ਇਮਰਾਨ ਖਾਨ ਕਹਿੰਦਾ ਰਿਹਾ, ਇਹ ਅਸੀਂ ਕਹਿੰਦੇ ਰਹੇ, ਲੋਕਾਂ ਨੂੰ ਪਹਿਲਾਂ ਸਮਝ ਨਹੀਂ ਸੀ। ਇਹ ਰੌਲਾ ਸਾਰਾ ਕਰਪਸ਼ਨ ਦਾ। ਜੇ ਕੋਈ ਬੰਦਾ ਕਾਬਲ ਹੋਵੇ ਜਾਂ ਨਕੰਮਾ, ਮਸਲਨ ਇੱਕ ਬੜਾ ਕਾਬਲ ਬੰਦਾ ਪਰ ਉਹ ਚੋਰ ਹੈ, ਤੁਹਾਨੂੰ ਉਹਦਾ ਕੀ ਫਾਇਦਾ? ਇੱਕ ਬੰਦਾ ਨਕੰਮਾ ਪਰ ਚੋਰ ਨਹੀਂ, ਨਿੱਕਾ ਸਹਿਜੇ ਤੁਹਾਡੇ ਕੰਮ ਨੂੰ ਲੱਗਾ ਰਹਿੰਦਾ, ਉਹ ਕੁਝ ਨਾ ਕੁਝ ਕਿਤੇ ਨਾ ਕਿਤੇ ਅੱਪੜ ਜਾਏਗਾ। ਇਸ ਲਈ ਕਾਬਲੀਅਤ ਜਿਹੜੀ ਹੈ ਉਹ ਬਾਅਦ ਦੀ ਗੱਲ ਹੈ, ਪਹਿਲੀ ਗੱਲ ਕਰਪਸ਼ਨ ਹੈ। ਤੇ ਜਿਹੜਾ ਕਰਪਟ ਬੰਦਾ ਤੁਹਾਡੇ ਫਾਇਦੇ ਦਾ ਕਦੀ ਨਹੀਂ ਹੈਗਾ। ਇਹ ਤੁਹਾਨੂੰ ਗੱਲ ਸਮਝ ਆ ਗਈ ਹੈ, ਬੜੀ ਚੰਗੀ ਹੈ। ਦੇਰ ਨਾ ਆਈ ਹੈ, 27-28 ਵਰੇ ਲੱਗੇ ਨੇ ਇਮਰਾਨ ਖਾਨ ਨੂੰ, ਚਲੋ ਫਿਰ ਵੀ ਦੇਰ ਆਏ ਦਰੁਸਤ ਆਏ, ਸਮਝ ਆ ਗਈ, ਮੈਂ ਬੜਾ ਰਾਜ਼ੀ ਹਾਂ। ਲਓ ਜੀ, ਹੁਣ ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।